व्यूअर्स वेलकम बैक फ्रॉम पोंगिया। सो व्यूअर्स गलबात करन जा रहे हैं कि ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਬ੍ਰੈਡ ਬੈਟਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਦਰਸ਼ਨਾਂ ਲਈ ਗਏ ਨੇ ਔਰ ਉਹਨਾਂ ਨੇ ਆਸਟ੍ਰੇਲੀਆ ਦੇ ਸਿੱਖਾਂ ਦੀ ਜਿਹੜੀ ਭਾਰੀ ਆ ਤਾਰੀਫ ਕੀਤੀ ਹੈ ਔਰ ਉਸਨੇ ਕਿਹਾ ਹੈ ਕਿ ਸਿੱਖ ਕੌਮ ਹਰ ਮੁਸੀਬਤ ਦੇ ਵੇਲੇ ਅੱਗੇ ਹੋ ਕੇ ਆਪਣਾ ਜਿਹੜਾ ਫਰਜ਼ਾ ਨਿਭਾਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਦੇ ਨਾਲ ਨਾਲ ਜਿਹੜੇ ਤੁਹਾਡੇ YouTube ਤੋਂ ਉੱਪਰ ਜਾਂ Facebook ਦੇ ਉੱਪਰ ਜਿਹੜੇ ਮੈਸੇਜ ਨੇ ਲਾਈਵ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਹਕੂਮਤ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਬਾਹਰ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟ ਨੇ, ਉਹਨਾਂ ਨੇ ਤਾਂ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਕਿ ਸਿੱਖਾਂ ਨੂੰ ਬਦਨਾਮ ਕਿਵੇਂ ਕਰਨਾ ਜੀ। ਔਰ ਇਹੀ ਕਾਰਨ ਹੈ ਕਿ ਖਾਲਿਸਤਾਨ ਜਾਂ ਖਾਲਿਸਤਾਨ ਰੈਫਰੈਂਡਮ ਨੂੰ ਅੱਤਵਾਦ ਨਾਲ ਜੋੜ ਕੇ, ਦਹਿਸ਼ਤਗਰਦੀ ਨਾਲ ਜੋੜ ਕੇ, ਜਿਵੇਂ ਇਹਨਾਂ ਨੇ 4 ਹਕੂਮਤਾਂ ਖਾਸ ਤੌਰ 'ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK ਉਹਨਾਂ 'ਤੇ ਦਬਾਅ ਬਣਾਇਆ। UK ਵਾਲਾ ਤਾਂ ਉਹਨੇ ਤਾਂ ਬਕਲ ਡਾਊਨ ਕੀਤਾ ਹੋਇਆ। ਰਿਸ਼ੀ ਸੁਨਕ ਦੀ ਗੱਲ ਅਸੀਂ ਕਰਕੇ ਹਟੇ ਹਾਂ ਕਿ ਵੀ ਉਹ ਤਾਂ G20 ਜਾਣ ਤੋਂ ਪਹਿਲਾਂ PTI ਨੂੰ ਇੰਟਰਵਿਊ ਦੇ ਕੇ ਸਾਰਾ ਭਾਂਡਾ ਖਾਲਿਸਤਾਨ ਦੇ ਸਿਰ ਤੇ ਭੰਨਦੇ ਆ ਜਿਹੜਾ ਉਹ ਉਹੀ ਮੋਦੀ ਦੀ ਬੋਲੀ ਬੋਲ ਰਹੇ। ਕੈਨੇਡਾ 'ਚ ਮਿਕਸਡ ਹੈ ਕਿਉਂਕਿ ਜਿਵੇਂ ਜਸਟਿਨ ਟਰੂਡੋ ਨੇ ਟ੍ਰੇਡ ਡੀਲ ਕੈਂਸਲ ਕੀਤੀ ਔਰ ਲੇਕਿਨ ਇਹਦੇ ਬਾਵਜੂਦ ਕੋਈ ਦੋ ਰਾਵਾਂ ਨਹੀਂ ਨੇ। ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਜਿਹੜੀ ਐਡਵਾਈਜ਼ਰ ਹੈ ਉਹਨੇ ਕਿਹਾ ਸੀ ਕਿ ਇੰਡੀਆ ਜਿਹੜਾ ਹੈ ਉਹ ਇੰਟਰਫੇਅਰ ਕਰ ਰਿਹਾ ਕੈਨੇਡਾ 'ਚ, ਪਰ ਉਹਦੇ ਕਹਿਣ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ ਅਸੀਂ ਕੋਈ ਵੀ ਅਜੇ ਤੱਕ ਹਾਈ ਪ੍ਰੋਫਾਈਲ ਇਨਵੈਸਟੀਗੇਸ਼ਨ ਜਾਂ ਉਸ ਮੁੱਦੇ ਦੇ ਉੱਤੇ ਨਹੀਂ ਦੇਖਿਆ। ਸੋ ਇੰਨਾ ਕੁ ਜ਼ਰੂਰ ਹੈ ਵੀ ਕੈਨੇਡਾ 'ਚ ਜਿਹੜਾ ਹੈ ਉਹ ਖਾਲਿਸਤਾਨ ਰੈਫਰੈਂਡਮ ਹੁਣ ਸਰੀ ਗੁਰਦੁਆਰਾ ਸਾਹਿਬ 'ਚ ਹੋਣ ਜਾ ਰਿਹਾ, ਪਰ ਉੱਥੇ ਵੀ ਅਸੀਂ ਦੇਖਿਆ ਕਿ ਜਿਹੜੇ ਸਕੂਲ ਡਿਸਟ੍ਰਿਕਟ ਦੇ ਥੱਲੇ ਆਉਂਦੇ ਸਕੂਲ 'ਚ ਵੋਟਾਂ ਪੈਣੀਆਂ ਸੀ ਐਨ ਕੁਛ ਦਿਨ ਪਹਿਲਾਂ ਉਹਨਾਂ ਨੇ ਐਵੇਂ ਬਹਾਨੇ ਬਣਾ ਕੇ ਉਸ ਨੂੰ ਕੈਂਸਲ ਕੀਤਾ। ਸੋ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਹੈ ਉਹ ਨਜ਼ਰ ਆ ਰਿਹਾ। ਔਰ ਆਸਟ੍ਰੇਲੀਆ ਜਿਸ ਦੇ ਵਿੱਚ ਜਦੋਂ ਖਾਲਿਸਤਾਨ ਰੈਫਰੈਂਡਮ ਵੀ ਹੁੰਦਾ ਹੈ ਮੁੱਖ ਤੌਰ ਦੇ ਉੱਤੇ ਮੈਲਬਰਨ ਹੈ, ਬ੍ਰਿਸਬੇਨ ਹੈ ਔਰ ਸਿਡਨੀ, ਉਹਦੇ 'ਚ ਵੀ ਮੁਕਰਾਇਆ ਵੀ ਗਿਆ ਔਰ ਮੋਦੀ ਨੇ ਕਿਉਂਕਿ ਕੁਆਡ ਦਾ ਮੈਂਬਰ ਹੈ ਆਸਟ੍ਰੇਲੀਆ ਔਰ ਇਸ ਤੋਂ ਇਲਾਵਾ ਵੀ ਲਗਾਤਾਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਗਿਆ ਇੰਡੀਆ 'ਚ, ਉਹਨੂੰ ਉੱਥੇ ਘੁਮਾਇਆ ਸਟੇਡੀਅਮ 'ਚ, ਮੋਦੀ ਹੋ ਰਿਹਾ ਸੀ ਸਾਰੇ। ਉਹਨੂੰ ਵੀ ਉਹ ਪਤਾ ਨਹੀਂ ਸੀ ਲੱਗਦਾ ਕਿ ਵੀ ਇਹ ਰਾਮਲੀਲਾ ਦੇ ਗਰਾਊਂਡ 'ਚ ਹੈ ਕਿ ਉੱਥੇ ਜਿਹੜਾ ਮੈਚ ਹੋਣ ਜਾ ਰਿਹਾ ਇਸ ਕਿਸਮ ਦਾ। ਔਰ ਈਵਨ ਆਸਟ੍ਰੇਲੀਅਨ ਮੇਨ ਸਟ੍ਰੀਮ ਮੀਡੀਆ 'ਚ ਵੀ ਇਹਦਾ ਕ੍ਰਿਟਿਸਿਜ਼ਮ ਹੋਇਆ ਕਿ ਵੀ ਇਹ ਐਵੇਂ ਇੱਕ ਪ੍ਰੋਪੇਗੈਂਡਾ ਪੀਸ ਬਣਿਆ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆਸਟ੍ਰੇਲੀਆ 'ਚ ਇਹਨਾਂ ਦੇ ਜਿੱਥੇ ਜਿੱਥੇ ਵੀ ਇਹਨਾਂ ਦੇ ਕੌਂਸਲੇਟ ਨੇ ਉਹ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਆਪਣਾ ਇੰਟਰਫੀਅਰੈਂਸ ਰੱਖੀ ਹੋਈ ਹੈ। ਜਿਹੜੇ ਵਲਨਰੇਬਲ ਗੁਰਦੁਆਰਿਆਂ ਦੇ ਪ੍ਰਧਾਨ ਸੈਕਟਰੀ ਨੇ ਜਿਨ੍ਹਾਂ ਦੀ ਕੋਈ ਟ੍ਰੇਡ ਇੰਟਰਸਟ ਜੁੜਿਆ ਹੋਇਆ, ਕੋਈ ਵਪਾਰਕ ਹਿੱਤ ਜੁੜਿਆ ਹੋਇਆ, ਕੋਈ ਚੰਦ ਪਾਸਪੋਰਟਾਂ ਦੇ ਵੀਜ਼ਿਆਂ ਦੇ ਵਿਕਣ ਵਾਲੇ ਨੇ, ਕਿਉਂਕਿ ਆਸਟ੍ਰੇਲੀਆ 'ਚ ਬਹੁਤ ਜ਼ੋਰ ਹੈ ਇਹਨਾਂ ਦਾ ਕਿ ਗੁਰਦੁਆਰਿਆਂ ਦੇ ਵਿੱਚ ਆਪਣੀ ਜਿਹੜੀ ਹੈ ਉਹ ਇੰਟਰਫੀਅਰੈਂਸ ਰੱਖਣ। ਔਰ ਜਿਹੜੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਨੇ ਇਹਨਾਂ ਨੂੰ ਜਿਹੜਾ ਹੈ ਉਹ ਟਾਰਗੇਟ ਕਰਦੇ ਆ ਕਿ ਜੀ ਇਹ ਢਾਈ ਟੋਟਰੂ ਔਰ ਵਾਇਲੈਂਸ ਔਰ ਇਸ ਦੇ ਨਾਲ ਜੋੜਨ ਦੀ ਕੋਸ਼ਿਸ਼। ਔਰ ਇਸ ਦਾ ਈਵਨ ਫੈਡਰਲ ਪੁਲਿਸ ਹੋਏ ਜਾਂ ਉਹਨਾਂ ਦੀਆਂ ਲੋਕਲ ਏਜੰਸੀਆਂ ਹੋਣ ਉਹਨਾਂ ਦੇ ਉੱਤੇ ਵੀ ਦਬਾਅ ਦੇਖਿਆ ਗਿਆ ਕਿ ਪਿਛਲੇ ਦਿਨਾਂ 'ਚ 15 ਅਗਸਤ ਦੇ ਵੇਲੇ ਪ੍ਰੋਟੈਸਟ ਨੂੰ ਲੈ ਕੇ ਜਾਂ ਕੋਈ ਹੋਰ ਮਾਰਚ ਜਾਂ ਕਿਤੇ ਨੂੰ ਲੈ ਕੇ ਜਿਵੇਂ ਉਹਨਾਂ ਨੇ ਪਰਮਿਸ਼ਨ ਨੂੰ ਔਖੇ ਬਣਾਇਆ। ਸੋ ਇਹ ਸਾਰਾ ਦਬਾਅ ਹੈ। ਅਸੀਂ ਇਹ ਸਮਝਦੇ ਹਾਂ ਵੀ ਇੰਨੀ ਨੈਗੇਟਿਵਿਟੀ ਦੇ ਬਾਵਜੂਦ ਜੇ ਲੋਕਾਂ ਦਾ ਇਲੈਕਟਿਡ ਰਿਪਰੈਜ਼ੈਂਟੇਟਿਵ MP ਉਹ ਨਾ ਸਿਰਫ ਆਲ ਦਾ ਵੇ ਜਦੋਂ ਭਾਰਤ ਦੇ ਦੌਰੇ 'ਤੇ ਜਾਂਦਾ ਉਹ ਪਹਿਲਾ ਸਟਾਪ ਹੀ ਏਅਰਪੋਰਟ ਤੋਂ ਨਿਕਲਦੇ ਆ ਕਿ ਜੀ ਮੈਂ ਦਰਬਾਰ ਸਾਹਿਬ ਜਾਣਾ ਕਿਉਂਕਿ ਮੇਰੇ ਹਲਕੇ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੇ ਉਹ ਫਾਇਰ ਸੀ ਜਾਂ ਹੋਰ ਕ੍ਰਾਈਸਿਸ, ਕੋਵਿਡ ਸਭ ਤੋਂ ਅੱਗੇ ਹੋ ਕੇ ਉਹਨਾਂ ਨੇ ਰੋਲ ਅਦਾ ਕੀਤਾ। ਔਰ ਮੈਂ ਇਹ ਦੇਖਣਾ ਚਾਹੁੰਦਾ ਕਿ ਭਾਈ ਉਹਨਾਂ ਦੀ ਜਿਸ 'ਤੇ ਆਸਥਾ ਹੈ, ਉਹਨਾਂ ਦਾ ਨਿਸ਼ਚੈ ਹੈ, ਉਹ ਕਿਹੋ ਜਿਹੀ ਥਾਂ ਹੈ। ਔਰ ਇਸ ਸਾਰੇ ਦੇ ਨਾਲ ਬੇਸ਼ੱਕ ਉਹਨਾਂ ਦਾ ਕੋਈ ਮੀਡੀਆ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਉਸ ਨੂੰ ਬਹੁਤ ਵੱਡਾ ਬਣਾ ਦੇਣਾ ਹੁੰਦਾ, ਲੇਕਿਨ ਫਿਰ ਵੀ ਨਿਕਲਦਿਆਂ ਖਬਰ ਤਾਂ ਨਿਕਲ ਆਉਂਦੀ ਹੈ। ਔਰ ਇਹ ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਬ੍ਰੈਡ ਬੈਟਨ ਉਹ ਭਾਰਤ ਦੇ ਦੌਰੇ 'ਤੇ ਨੇ, ਯੂਨੀਵਰਸਿਟੀਆਂ 'ਚ ਵੀ ਉਹਨਾਂ ਨੇ ਜਾਣਾ ਹੈ, ਉਹਨਾਂ ਦੇ ਨਾਲ ਵੱਡਾ ਡੈਲੀਗੇਸ਼ਨ ਆਪਣਾ ਐਕੈਡੈਮਿਕਸ ਦਾ ਹੀ ਹੋਏਗਾ। ਔਰ ਇਹ ਖਬਰ ਵੀ ਦੈਨਿਕ ਭਾਸਕਰ ਜਿਹੜਾ
ਉਹ ਇੱਕ ਦੈਨਿਕ ਜਾਗਰਣ ਵਾਂਗ ਅਲਟੀਮੇਟਲੀ ਹਿੰਦੂਤਵੀ ਨੈਰੇਟਿਵ ਹੀ ਦਿੰਦਾ ਹੈ। ਉਹ ਹੈਡਲਾਈਨ ਲਾਉਂਦਾ ਹੈ कि जी गोल्डन टेम्पल पहुंचे ऑस्ट्रेलिया के सांसद ब्रेड, बोले सिख समुदाय हमेशा मदद के लिए आगे रहता है। हुण तकलीफ तो उन्होंने बहुत होएगी, पिछे ही भावें सिख नूं पंजाबी बना दिओ, कोई होर बना दिओ। और ये खबर की डिटेल और नाल उहदा वीडियो क्लिप भी है। और उन्हें कहा जी कि भी जिहड़ा आस्ट्रेलिया दा विक्टोरिया तो MP है ब्रेड बैटन, वो वीरवार अंमृतसर पहुंचे। ਅੰਮ੍ਰਿਤਸਰ ਆਉਂਦੇ ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਲਫ਼ਜ਼ ਗੋਲਡਨ ਟੈਂਪਲ ਕਿਹਾ, ਉੱਥੇ ਮੱਥਾ ਟੇਕਣ ਪਹੁੰਚੇ। ਔਰ ਉਹਨਾਂ ਦੇ ਨਾਲ ਕੁਝ ਹੋਰ ਆਫੀਸ਼ੀਅਲਸ ਵੀ ਨੇ, ਤੇ ਉਹਨਾਂ ਨੇ ਜੋ ਗੱਲਾਂ ਸਿੱਖਾਂ ਬਾਰੇ ਕਹੀਆਂ ਉਸ ਦੇ ਨਾਲ ਜਿਹੜਾ ਸਿਰ ਉੱਚਾ ਹੋ ਜਾਂਦਾ ਪੰਜਾਬੀਆਂ ਦਾ। ਔਰ ਉਹਨਾਂ ਨੇ ਕਿਹਾ ਕਿ ਵੀ MP ਨੇ ਕਿਹਾ ਕਿ ਵੀ ਜਦੋਂ ਵੀ ਕੋਈ ਕੁਦਰਤੀ ਆਪਦਾ ਜਾਂ ਕੋਈ ਮੁਸ਼ਕਲ ਆਈ ਹੈ, ਸਿੱਖ ਕੌਮ ਹਮੇਸ਼ਾ ਮਦਦ ਦੇ ਲਈ ਸਭ ਤੋਂ ਅੱਗੇ ਰਹੀ ਹੈ। ਔਰ ਉਹਨੇ ਕਿਹਾ ਕਿ ਜੀ ਇਹ ਸਿੱਖਾਂ ਨੇ ਆਸਟ੍ਰੇਲੀਆ 'ਚ ਆਪਣੀ ਪਛਾਣ ਖੁਦ ਬਣਾਈ ਹੈ। ਔਰ ਅੱਗੇ ਫਿਰ ਜਿਵੇਂ ਉਹਨਾਂ ਦਾ ਰੂਟੀਨ ਹੁੰਦਾ ਹੈ ਕਿ ਵੀ ਉਹ ਇੰਡਸਟਰੀ, ਫੂਡ, ਐਗਰੀਕਲਚਰ, ਉਹਨਾਂ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਨਾ ਚਾਹੁੰਦਾ ਹੈ। ਉਹ ਪੰਜਾਬ ਦੀ ਜਿਹੜੀ ਹੌਸਪਿਟੈਲਿਟੀ ਹੈ, ਪੰਜਾਬੀਆਂ ਦੀ ਮੇਜ਼ਬਾਨੀ ਹੈ, ਉਸ 'ਤੇ ਵੀ ਪੂਰੀ ਤਰ੍ਹਾਂ ਕਾਇਲ ਨੇ। ਔਰ ਉਹ ਉਹਨਾਂ ਨੇ ਇਹ ਵੀ ਕਿਹਾ ਬ੍ਰੈਡ ਨੇ ਕਿ ਵੀ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਨੇ। ਔਰ ਉਹਨਾਂ ਨੇ ਕਿਹਾ ਜੀ ਭਾਰਤ ਤੋਂ ਇਲਾਵਾ ਵੀ ਜਿਹੜੇ ਆਸਟ੍ਰੇਲੀਆ ਦੇ ਲੋਕ ਨੇ ਉਹ ਦਰਬਾਰ ਸਾਹਿਬ ਲਈ ਬਹੁਤ ਇੱਜ਼ਤ ਰੱਖਦੇ ਨੇ, ਉਹ ਦੁਬਾਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਜੀ ਬਾਅਦ 'ਚ ਮੈਂ ਗੁਜਰਾਤ ਔਰ ਦਿੱਲੀ ਯੂਨੀਵਰਸਿਟੀ ਵੀ ਜਾਣਾ, ਕਿਸਾਨਾਂ ਨਾਲ ਵੀ ਮੁਲਾਕਾਤ ਕਰਾਂਗਾ। ਔਰ ਇਹ ਸੋ ਮੈਂ ਸਮਝਦਾ ਵੀ ਇਹ ਜਿਹੜਾ ਹਾਲਾਂ ਹੁਣ ਤਾਂ ਦਰਬਾਰ ਸਾਹਿਬ ਆਉਣ ਵਾਲਿਆਂ ਦੇ 3-3 4-4 ਘੰਟੇ ਵੇਟ ਟਾਈਮ ਹੁੰਦਾ ਹੈ, ਲੋਕ ਟੂਰਿਜ਼ਮ ਦੇ ਐਂਗਲ ਤੋਂ ਵੀ ਜਾਂਦੇ ਨੇ। ਪਰ ਜਦੋਂ ਇਸ ਲੈਵਲ ਦੇ ਇਲੈਕਟਡ, ਕਿਉਂਕਿ ਜਦੋਂ ਅਸੀਂ ਜਿਵੇਂ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹੁਣ ਜਦੋਂ ਤੁਸੀਂ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਇੱਕ ਤਾਂ ਰੂਹਾਨੀਅਤ ਦਾ ਕੇਂਦਰ ਹੈ, ਉਹਦਾ ਇੱਕ ਆਪਣਾ ਮੁਕਾਮ ਹੈ, ਪਰ ਜਦੋਂ ਇਹ ਦੇਖਦੇ ਨੇ ਕਿ ਵੀ ਇਹ ਜਿਨ੍ਹਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਤੇ ਇਹ ਉਹ ਕਰਕੇ ਬਦਨਾਮ ਕਰਦੇ ਨੇ, ਉਹ ਤਾਂ ਲੱਖ ਬੰਦੇ ਨੂੰ ਰੋਜ਼ ਖਵਾਉਂਦੇ ਨੇ। ਕਿਵੇਂ ਹੱਥੀਂ ਸੇਵਾ ਹੋ ਰਹੀ ਹੈ, ਕਿੱਥੋਂ ਇਹ ਜਿਹੜਾ ਜਿਹਨੂੰ ਨਿਊਯਾਰਕ ਟਾਈਮ ਨੇ ਕਿਹਾ ਸੀ ਲਾਰਜੈਸਟ ਈਟਰੀ ਇਨ ਦਾ ਵਰਲਡ, ਕਿ ਵੀ ਕੋਈ ਥਾਂ ਹੀ ਨਹੀਂ ਹੈ ਔਰ ਫ੍ਰੀ ਆਫ ਕਾਸਟ, ਕੋਈ ਭੁੱਖਾ ਨਾ ਸੋਵੇ। ਫਿਰ ਇਕੱਲਾ ਇਹ ਨਹੀਂ ਵੀ ਉਹ ਦਰਬਾਰ ਸਾਹਿਬ ਜਿੱਥੇ ਕੋਵਿਡ-19 'ਚ ਇਹੀ ਮਿਸਟਰ ਬ੍ਰੈਡ ਬੈਟਨ ਕਹਿ ਰਿਹਾ ਕਿ ਜੀ ਉੱਥੇ ਕੁਦਰਤੀ ਆਪਦਾ ਹੈ ਜਾਂ ਫਲੱਡ ਨੇ ਜਾਂ ਕੋਵਿਡ-19 ਹੈ ਜਾਂ ਫਾਇਰਸ ਨੇ, ਸਭ ਤੋਂ ਅੱਗੇ ਆ ਕੇ ਉਹਨਾਂ ਨੇ, ਮੈਂ ਤਾਂ ਕਹਿੰਦਾ ਇਹ ਦੇਖਣਾ ਹੈ ਕਿ ਭਾਈ ਐਸੀ ਕੀ ਮੋਟੀਵੇਸ਼ਨ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰ ਇਸ ਗੱਲ ਤੋਂ ਸਾਡੇ ਕੁਛ ਵੀਰ ਨਿਰਾਸ਼ ਵੀ ਹੋ ਜਾਂਦੇ ਨੇ ਕਿ ਜੀ ਇੰਡੀਆ ਨੂੰ ਕਿਉਂ ਸਿਰ 'ਤੇ ਚੱਕਿਆ ਹੋਇਆ, ਕਿਉਂ ਇਹ ਨਹੀਂ ਕਹਿੰਦੇ। ਉਹ ਰਹਿਣੇ ਨੇ ਨਾਲ ਦੀ ਨਾਲ ਇੰਟਰਸਟ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ, ਭਾਵੇਂ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਲੇਕਿਨ ਅਸੀਂ ਇੱਕ ਸੌਫਟ ਪਾਵਰ ਦੇ ਤੌਰ 'ਤੇ ਦੁਨੀਆ ਭਰ ਦੇ ਵਿੱਚ ਉੱਭਰੇ ਹਾਂ। ਪਰ ਸਾਡੀ ਇੱਕ ਆਪਣੀ ਥਾਂ ਹੈ, ਮੁਕਾਮ ਹੈ। ਇਸ ਕਿਸਮ ਦੀਆਂ ਘਟਨਾਵਾਂ ਇਸ ਯਕੀਨ ਨੂੰ ਹੋਰ ਵੀ ਮਜ਼ਬੂਤ ਕਰਦੀਆਂ ਨੇ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਜ਼ ਦੇ ਮੈਸੇਜ ਲੈਂਦੇ ਹਾਂ। ਆਲ ਅਬਾਊਟ ਟਰੂਥ ਐਂਡ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਔਰ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ salute to whoever made it possible to spread awareness through Dallas Cowboys, ਉਹਨਾਂ ਨੇ ਕਿਹਾ ਹੈ। ਔਰ ਆਲ ਅਬਾਊਟ ਕਹਿੰਦੇ ਨੇ ਕਿ ਸ਼ੁਕਰ ਆ ਰੱਬ ਦਾ, ਅੱਜ ਬਹੁਤ ਸਮੇਂ ਬਾਅਦ ਮੈਨੂੰ ਪਹਿਲਾਂ ਕਮੈਂਟ ਕਰਨ ਦਾ ਮੌਕਾ ਮਿਲਿਆ। ਮੋਸਟ ਵੈਲਕਮ, ਮੋਸਟ ਵੈਲਕਮ। ਗੁਰਪਿਆਰ ਕਹਿੰਦੇ ਨੇ ਸਰਾਂ ਇਹ ਵੀ ਕਹਿੰਦੇ ਨੇ ਕਿ ਡਾਕਟਰ ਜੀ ਬਾਹਰ ਬੈਠੇ ਸਿੱਖਾਂ ਦੀ ਇੱਕ ਕਮੇਟੀ ਨਹੀਂ ਹੋ ਸਕਦੀ ਜੋ ਸਿੱਖ ਰਾਜ ਲੈਣ ਵਾਸਤੇ ਕੰਮ ਕਰ ਸਕੇ ਅਤੇ ਸਾਰੇ ਸਿੱਖਾਂ ਨੂੰ ਇੱਕ ਸੁਨੇਹਾ ਮਿਲ ਸਕੇ। ਔਰ ਸੋਨ ਮੱਲੀ ਜੀ ਵੀ ਫਤਿਹ ਬੁਲਾਉਂਦੇ ਨੇ। ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਜਸਪਾਲ ਸਿੰਘ ਕਾਲੇ ਕਹਿੰਦੇ ਨੇ, ਹਾਂਜੀ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਆਏ ਨੇ, ਇਹ ਵੀ ਹਮੇਸ਼ਾ ਤਰ੍ਹਾਂ ਉਹਨਾਂ ਦਾ ਸੇਮ ਕਮੈਂਟ ਹੁੰਦਾ। ਰਾਣਾ ਆਬਿਦ ਵੀ ਆਏ ਨੇ। ਰਾਣਾ ਆਬਦ ਜੀ ਤਾਂ ਮੁਲਤਾਨ, ਹਾਂਜੀ। ਤੇ ਸੁਖਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਇਸੇ ਤਰ੍ਹਾਂ ਫਿਰ ਸਾਡੇ ਕੋਲ ਮੈਸੇਜ ਆਏਗਾ। ਖਾਲਸਾ ਰਾਜ ਜੀ ਵੀ ਕਹਿੰਦੇ ਨੇ ਮਿਹਰ ਕਰਨ ਸਾਰਿਆਂ ਤੇ। ਐਂਡ ਫਿਰ ਸਾਡੇ ਕੋਲ ਮੈਸੇਜ ਆਏਗਾ ਜਸਕੀਰਤ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਉਹ ਸਮਾਂ ਆਉਣ ਵਾਲਾ ਜਦੋਂ ਇਹ ਤੁਹਾਡੇ ਪੈਰੀ ਵੀ ਪੈਣਗੇ ਤੇ ਨਾਲ ਰਹਿਣ ਦੀਆਂ ਮਿੰਨਤਾਂ ਵੀ ਕਰਨਗੇ, ਪਰ ਆਪਾਂ 47 ਵਾਲੀ ਲੀਡਰਸ਼ਿਪ ਵਾਂਗ ਧੋਖਾ ਨਹੀਂ ਖਾਣਾ। ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ। ਹੋਪਫੁਲੀ।
ਸੋ ਸੁਖਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਜ਼ੁਬੇਰ ਜੀ ਵੀ ਆਏ ਨੇ ਕਿ ਕਹਿੰਦੇ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਇਟਸ ਅਬਾਊਟ ਟਾਈਮ ਫॉर ਗੈਟ ਰਿਡ ਫਰੋਮ ਭਾਰਤ ਮਾਤਾ ਲਿਬਰੇਟ ਖਾਲਿਸਤਾਨ ਜ਼ੁਬੇਰ ਐਂਡ ਸਾਹਿਬ ਜੰਮੂ ਤੁਸੀਂ ਅੱਜ ਲੇਟ ਹੋ ਗਏ ਹੋ, ਤੇ ਜਿਹੜੀ ਤੁਹਾਡੀ ਕੁਐਰੀ ਹੈ, ਇਹ ਜਿਹੜੇ ਸਤਿਗੁਰੂ ਲਿਖਣ ਵਾਲੇ ਨੇ, ਇਹ ਨਾਮਧਾਰੀ ਇੱਕ ਅਲੱਗ ਫਿਰਕਾ ਹੈ ਸਿੱਖਾਂ ਦਾ, ਇਹ ਮੇਨ ਸਟ੍ਰੀਮ ਸਿੱਖੀ ਦਾ ਹਿੱਸਾ ਨਹੀਂ ਨੇ। ਹਾਲਾਂਕਿ ਸਿੱਖਾਂ ਵਾਂਗ ਪੱਗਾਂ ਵੀ ਬੰਨ੍ਹਦੇ ਨੇ, ਗੁਰਦੁਆਰੇ ਵੀ ਬਣਾਉਂਦੇ ਨੇ ਆਪਣੇ ਲੇਖਨ। ਇਹ ਜਿਹੜਾ ਕਿਉਂਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਫਾਈਨਲ ਸਾਨੂੰ ਜਿਸ ਤੇ ਲੜ ਲਾਇਆ, ਉਹ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਜਿਹੜਾ ਹੈ ਉਹ ਇੱਕ ਐਟਰਨਲ ਗੁਰੂ ਵਾਲਾ ਹੈ। ਪਰ ਇਹ ਜਿਹੜਾ ਫਿਰਕਾ ਹੈ ਅਲੱਗ, ਜਿਨ੍ਹਾਂ ਨੂੰ ਨਾਮਧਾਰੀ ਜਾਂ ਆਪਣੇ ਗੁਰੂ ਨੂੰ ਇਹ ਸਤਿਗੁਰੂ ਕਹਿੰਦੇ ਨੇ, ਇਹ ਫਿਜ਼ੀਕਲ ਫਾਰਮ ਦੇ ਉਸ ਗੁਰੂ 'ਚ ਯਕੀਨ ਰੱਖਦੇ ਨੇ। ਔਰ ਇਹਨਾਂ ਦੇ ਲਿਵਿੰਗ ਜਿਹੜੇ ਗੁਰੂ ਨੇ ਅੱਜ ਵੀ ਇੱਕ ਜਿਹੜਾ ਹੈ ਉਸ ਨੂੰ ਤਾਂ ਆਪਸ 'ਚ ਲੜ ਪਏ ਹੋਏ ਨੇ, 2-3 ਬਣਾਏ ਹੋਏ ਨੇ। ਸੋ ਇਹਨਾਂ ਨੂੰ ਅਸੀਂ ਮੁੱਖ ਧਾਰਾ ਸਿੱਖੀ ਦਾ ਹਿੱਸਾ ਨਹੀਂ ਸਮਝਦੇ ਜੀ। ਔਰ ਜਰਨੈਲ ਸਿੰਘ ਜੀ ਵੀ ਗ੍ਰੇਟ ਸ਼ੋ ਕਹਿੰਦੇ ਨੇ, ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਸਾਨੂੰ, ਔਰ ਇੰਦਰਜੀਤ ਸਿੰਘ ਜੀ ਫਤਿਹ ਬੁਲਾਉਂਦੇ, ਗੁਰਮੇਲ ਸਿੰਘ ਜਿਹੜਾ ਸੇਮ ਮੈਸੇਜ ਹੁੰਦੇ ਨੇ ਉਹਨਾਂ ਦੇ, ਔਰ ਫਤਿਹ ਬੁਲਾਉਂਦੇ ਨੇ ਐਂਡ ਐਪਰੀਸ਼ੀਏਟ ਕਰਦੇ ਨੇ ਸਾਨੂੰ, ਔਰ 6 ਫॉर ਜਸਟਿਸ ਫਰਸਟ ਉਹਨਾਂ ਨੂੰ ਜ਼ਿੰਦਾਬਾਦ ਕਹਿੰਦੇ ਨੇ। ਔਰ ਬਿੱਲੂ ਵੀ ਆਏ ਨੇ, ਔਰ ਸਤਨਾਮ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜਿਵੇਂ ਹਿੰਦੂ ਰਾਸ਼ਟਰ ਨੇੜੇ ਆ ਰਿਹਾ, ਖਾਲਿਸਤਾਨ ਵੀ ਓਨਾ ਹੀ ਨੇੜੇ ਆ ਰਿਹਾ, ਅਤੇ ਖਾਲਿਸਤਾਨ ਦੇ ਨੇੜੇ ਨੇੜੇ ਨਿੱਕੇ ਨਿੱਕੇ ਮੁਲਕ ਵੀ ਹੋਣਗੇ। ਔਰ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਮਨਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਐਨ ਸਿੰਘ ਖੂਨ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਫਿਰ ਇਸੇ ਤਰ੍ਹਾਂ ਇੰਦਰਜੀਤ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਐਨ ਸਿੰਘੋ ਜੀ ਕਹਿੰਦੇ ਨੇ ਕਿ ਨਾਟੋ ਦਾ ਨਿਊ ਮੈਪ ਲਈ ਕਹਿੰਦੇ ਧੰਨਵਾਦ। ਔਰ ਇਸੇ ਤਰ੍ਹਾਂ ਜਗਤਾਰ ਸਿੰਘ ਦੇ ਡਾਕਟਰ ਸਾਹਿਬ ਜੀ, ਬੀਬਾ ਇਨੀ ਆਈ ਡੋਨਟ ਨੋ ਕੀ ਕਹਿੰਦੇ ਨੇ, ਸੌਰੀ, ਐਂਡ ਜਗਸੀਰ ਸਿੰਘ ਸੰਧੂ ਜੀ ਵੀ ਆਏ, ਸਿੱਧੂ ਜੀ ਆਏ ਨੇ, ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਸ਼ਿੰਦਾ ਗਿੱਲ ਜੀ ਵੀ ਕਹਿੰਦੇ ਨੇ ਸ਼ੇਮ ਔਨ ਬ੍ਰਿਟਿਸ਼ ਗਵਰਨਮੈਂਟ। ਐਂਡ ਇਸੇ ਤਰ੍ਹਾਂ ਮੈਸੇਜ ਕੁਲਵੰਤ ਸਿੰਘ, ਅੱਛਾ ਠੀਕ ਹੈ ਜੀ, ਓਕੇ, ਸ਼ਿੰਦਾ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਕੁਲਵੰਤ ਸਿੰਘ ਕਹਿੰਦੇ ਆ ਸ਼ੇਅਰਡ ਬਟ ਡਿਲੀਟਡ ਬਾਈ 84, ਆਈ ਡੋਨਟ ਨੋ ਕੀ ਕਹਿੰਦੇ ਆ। ਔਰ ਸਿੱਧੂ ਜੀ ਕਹਿੰਦੇ ਲਾਈਵ ਪ੍ਰੋਗਰਾਮ ਨੂੰ WhatsApp ਗਰੁੱਪਾਂ ਤੇ ਸ਼ੇਅਰ ਕਰਤਾ, ਸੋ ਨਾਈਸ, ਬਹੁਤ ਮਿਹਰਬਾਨੀ। ਹਾਂਜੀ, ਪੰਜਾਬ 1984 ਕਹਿੰਦੇ ਨੇ ਕਿ ਹੱਦ ਹੋਈ ਪਈ ਹੈ, ਹਰ ਰੋਜ਼ ਚੈਨਲ ਡਿਲੀਟ ਹੋ ਜਾਂਦਾ, ਹੱਥਾਂ ਨੇ ਭਾਰਤ ਮਾਤਾ ਤੇ ਜ਼ਿਆਦਾ ਹੀ ਤਰਸ ਪਈ ਹੈ। ਇਹਨਾਂ ਨੇ ਸਾਨੂੰ ਬਹੁਤ ਬਲੌਕ ਕੀਤਾ ਬਹੁਤ ਥਾਵਾਂ ਤੋਂ, ਹੁਣ ਇਹਦੇ 'ਚ ਅਸੀਂ ਕੁਝ ਕਰ ਨਹੀਂ ਸਕਦੇ ਹਾਂ, ਪਰ ਬਲੌਕ ਕੀਤਾ। ਮਨਜੀਤ ਸਿੰਘ ਮਠਾਰੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ TV 84 ਜ਼ਿੰਦਾਬਾਦ, ਵੀ ਮਸਟ ਵਿਨ, ट्रूथ ऑलवेज विन, खालिस्तान विन ऑलवेज, निश्चय कर अपनी जीत करो। सुखविंदर सिंह खालिस्तान जिंदाबाद कहते हैं। और इसी तरह मैसेज आएगा साडे कोल मेरे ख्याल, हाँ जी, 1984 कहते हैं कि खालिस्तान तो बन ही है चुका लगभग कहते हैं। हरदीप सिंह जी फतेह बुलाते हैं एंड फिर कहते खालिस्तान की गल हुण पूरी वर्ल्ड विच हो रही है, वाहिगुरू किरपा करे असी अपने देश जल्दी लै लईए, खालिस्तान जिंदाबाद उन्होंने कहा। जी फेसबुक ਤੇ ਅੱਜ ਘੱਟ ਮੈਸੇਜ ਨੇ ਕਿਉਂਕਿ ਬਲੌਕ ਕੀਤਾ ਹੋਇਆ, ਸ਼ੇਅਰ ਵੀ ਨਹੀਂ ਹੋ ਸਕੇ ਜੀ। ਦਵਿੰਦਰ ਸੰਧੂ, ਦਲਜੀਤ ਸਿੰਘ, ਸੋਹਣ ਸਿੰਘ ਮਾਇਲ, ਅਵਤਾਰ ਸਿੰਘ, ਵਰਿੰਦਰ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਮੈਲਬਰਨ ਤੋਂ ਨੇ ਵਰਿੰਦਰ ਸਿੰਘ ਲਿਖ ਰਹੇ ਜੀ। ਔਰ ਗੁਲਾਮ ਨਾ ਰਹੋ ਦੀ ਆਈਡੀਆ ਤੋਂ ਵੀ ਖਾਲਿਸਤਾਨ ਜ਼ਿੰਦਾਬਾਦ। ਦੀਪ ਸਿੰਘ ਤੇ ਦੀਪ ਸਿੰਘ ਕਹਿੰਦੇ ਨੇ ਕਈ ਮੂਰਖ ਪੱਗਾਂ ਵਿੱਚ ਸਿਰ ਫਸਾ ਕੇ ਆਪਣੇ ਆਪ ਨੂੰ ਸਨਾਤਨੀ ਦੱਸ ਰਹੇ ਹਨ। ਤੁਸੀਂ ਠੀਕ ਟਰਮ ਯੂਜ਼ ਕੀਤੀ ਵੀ ਉਹਨਾਂ ਦੇ ਸਿਰਾਂ ਤੇ ਪੱਗਾਂ ਨਹੀਂ ਨੇ, ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ। ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।